व्यूअर्स वेलकम बैक इन आवर प्रोग्राम जी। डॉक्टर साहब अगले इशू तो पहला मैं चाहांगी कि तुसीं साडे दर्शकां ਜਿਹੜੇ फेसबुक मैसेज आए ने ਉਹ ਸਾਂਝੇ ਕਰ ਦਿਓ। ਭੈਣ ਜੀ ਮਨਮੰਥਨ ਕੌਰ ਲਿਖਦੇ ਨੇ UK has been facing so many tragic events lately. The image of the raging inferno since morning has been too sad to watch. Then the Virginia and San Francisco shootings today was yet more tragic news. You are right, Dr. Saab, that life is so transient and we can never count our daily blessings enough. ਵਾਹਿਗੁਰੂ ਸਭ ਤੇ ਮਿਹਰ ਕਰਨ ਜੀ। ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਬਿਲਕੁਲ ਠੀਕ ਹੈ ਕਿ ਜਿਹੜੀਆਂ ਰੱਬ ਦੀਆਂ ਬਖਸ਼ਿਸ਼ਾਂ ਨੇ, ਰੱਬ ਦੀਆਂ ਦਾਤਾਂ ਨੇ, ਜੋ ਕੁਛ ਸਾਨੂੰ ਰੱਬ ਨੇ ਦਿੱਤਾ ਉਸ ਬਾਰੇ ਅਸੀਂ ਬਹੁਤ ਘੱਟ ਸ਼ੁਕਰਗੁਜ਼ਾਰੀ ਰੱਖਦੇ ਹਾਂ, ਸ਼ਿਕਾਇਤ ਜ਼ਿਆਦਾ ਕਰਦੇ ਜੀ। ਔਰ ਜਿੱਥੇ ਅਸੀਂ ਜਦੋਂ ਵੀ ਕੁਛ ਐਸਾ ਭਾਣਾ ਵਾਪਰਦਾ ਉਹਨਾਂ ਦੇ ਨਾਲ ਹਮਦਰਦੀ, ਉਹਨਾਂ ਦੇ ਲਈ ਅਰਦਾਸ ਕਰੀਏ, ਉੱਥੇ ਆਪਣੇ ਆਪ ਨੂੰ ਵੀ ਇਹ ਯਾਦ ਦਹਾਨੀ ਕਰਵਾਈਏ ਕਿ ਇਹ ਜ਼ਿੰਦਗੀ ਬਹੁਤ ਕੀਮਤੀ ਹੈ ਔਰ ਹਰ ਚੀਜ਼ ਰੱਬ ਦੀ ਬਲੈਸਿੰਗ, ਜੈ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਤੇ ਆਏ ਸਦਾ ਮਨ ਅੰਦਰ। ਔਰ ਇਹ ਸਾਰੀ ਜਦੋਂ ਤੁਸੀਂ ਅਸ਼ਟਪਦੀ ਪੜ੍ਹਦੇ ਹੋ ਤਾਂ ਫਿਰ ਲੱਗਦਾ ਵੀ ਵਾਕਈ ਇਹ ਤਾਂ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਹੀ ਸਾਨੂੰ ਇਹ ਸਭ ਕੁਝ ਮਿਲਿਆ। ਜਿੱਥੇ ਜਿਨ ਜੇਵਾ ਦਿੱਤੀ ਨੱਕੀ ਕਾਨ, ਜੇਵਾ ਦਿੱਤੀ ਬੋਲੇ ਤਾਤ, ਬਹੁਤ ਸਾਰੇ ਅਸੀਂ ਜਦੋਂ ਥਾਂ ਥਾਂ ਤੇ ਦੇਖਦੇ ਹਾਂ ਕਿ ਇੱਕ ਇੱਕ ਆਰਗਨ ਨੂੰ, ਇੱਕ ਇੱਕ ਅੰਗ ਨੂੰ ਰਿਮਾਈਂਡ ਕਰਾ ਕੇ ਵੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਤੇਰੀਆਂ ਅੱਖਾਂ, ਤੇਰਾ ਨੱਕ ਸੂੰਘਣ ਦੇ ਲਈ, ਤੇਰੇ ਕੰਨ ਸੁਣਨ ਦੇ ਲਈ। ਔਰ ਇਹਨਾਂ ਚੋਂ ਇੱਕ ਚੀਜ਼ ਵੀ ਜਦੋਂ ਗਾਇਬ ਹੋ ਜਾਏ ਤੇ ਫਿਰ ਅਸੀਂ ਕਿਵੇਂ ਦੇਖਦੇ ਹਾਂ ਇਹ ਸਾਰਿਆਂ ਨੂੰ। ਜਿਹਨੇ ਗੁਰੂ ਨੇ ਸਾਨੂੰ ਇੰਨਾ ਕੁਛ ਦਿੱਤਾ ਉਸ ਦੀ ਸ਼ੁਕਰਗੁਜ਼ਾਰੀ 'ਚ ਜਿਉਣਾ ਬਣਦਾ। ਬਹੁਤ ਸ਼ੁਕਰੀਆ ਭੈਣ ਜੀ। ਅਮਨਦੀਪ ਸਿੰਘ ਲਿਖਦੇ ਨੇ ਵਾਹਿਗੁਰੂ ਸਭ ਪੀੜਤਾਂ ਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਰਘਬੀਰ ਸਿੰਘ ਫਤਿਹ ਬੁਲਾਉਂਦੇ ਨੇ, ਫਿਰ ਰਘਬੀਰ ਸਿੰਘ ਉਹਨਾਂ ਦੀ ਫਤਿਹ ਹੈ। ਗੁਰਪ੍ਰੀਤ ਸਿੰਘ ਡਾਕਟਰ ਸਾਹਿਬ ਪੀਪਲ ਲਿਸਨ ਯੂ ਐਵਰੀਵੇਅਰ, ਬਹੁਤ ਸ਼ੁਕਰੀਆ ਵੀਰ ਗੁਰਪ੍ਰੀਤ ਸਿੰਘ ਜੀ। ਅੰਮ੍ਰਿਤ ਸਿੰਘ, ਅਮਰਜੀਤ ਸਿੰਘ ਸਰਬੱਤ ਦਾ ਭਲਾ ਔਰ ਅਮਰੀਕ ਸਿੰਘ ਬਲਗਣ ਸੈਡ ਕਿ ਬਈ ਬਹੁਤ ਦੁੱਖ ਦੀ ਗੱਲ ਹੈ ਜੀ। ਔਰ ਇਸੇ ਤਰ੍ਹਾਂ ਇਸ ਦੂਸਰੇ ਸੈਗਮੈਂਟ ਦੇ ਨਾਲ ਵੀ ਅਮਨਦੀਪ ਸਿੰਘ ਹੋਰਾਂ ਨੇ ਹਿੰਦੂਤਵਾ ਦਾ ਜ਼ਿਕਰ ਕੀਤਾ ਕਿ ਭਾਈਚਾਰ ਸਵੇਰੇ ਹਿੰਦੂਤਵ ਹੈ। ਔਰ ਜਿਹੜਾ ਸਿੰਘ ਪੰਜਾਬੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਅਮਨਦੀਪ ਸਿੰਘ ਝੂਠ ਦਾ ਪ੍ਰਚਾਰ ਹੇਤ ਘਾੜਤ ਹੈ ਸ਼ਬਦ ਪੰਜਾਬੀ ਵੱਲੋਂ ਸੈਂਟਰਲ ਸਰਕਾਰ ਸਿੱਖੀ ਨੂੰ ਖਤਮ ਕਰਨ ਦਾ ਉਪਰਾਲਾ ਔਰ ਖਾਲਿਸਤਾਨ ਜ਼ਿੰਦਾਬਾਦ ਹੈ। ਨਿੰਦਰ ਸਿੰਘ ਪਿੰਗਲੀਆ ਲਿਖਦੇ ਨੇ ਡਾਕਟਰ ਸਾਹਿਬ ਯੂ ਆਰ ਰਾਈਟ, can't afford to waste time on idiots, most of them are locked into ignorant mindset, keep up the good work। ਗੁਰਫਤਿਹ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਵੀ ਜਿਹਨੇ ਨਹੀਂ ਸਮਝਣਾ ਔਰ ਬਹੁਤ ਵਾਰੀ ਇਹਨਾਂ 'ਚ ਉਹ ਨਹੀਂ ਹੈ ਕਿ ਉਹ ਅਗਿਆਨੀ ਨਹੀਂ ਨੇ, ਉਹਨਾਂ 'ਚ ਸ਼ਾਇਦ ਬਹੁਤੇ ਮੂਰਖ ਵੀ ਨਹੀਂ ਨੇ। ਜੇ ਉਹ ਨੇ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਏ, ਹੱਥ ਦੀਵਾ ਖੂਹ 'ਚ ਡਿੱਗਣੇ, ਸਭ ਇਹ ਮਚਲੇ ਨੇ ਬਹੁਤ ਸਾਰੇ ਇਹਨਾਂ 'ਚੋਂ। ਅਸੀਂ ਕੱਲ ਦੇ ਸੈਗਮੈਂਟ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਉਦੋਂ ਅਜੇ ਪੰਜਾਬ ਅਸੈਂਬਲੀ ਦਾ ਸੈਸ਼ਨ ਨਹੀਂ ਸੀ ਸ਼ੁਰੂ ਹੋਇਆ ਜੀ ਕਿ KP ਗਿੱਲ ਨੂੰ ਓਬੀਚੁਰੀ ਜਿਹੜਾ ਸ਼ਰਧਾਂਜਲੀ ਦੇਣ ਦੀ ਤਿਆਰੀ ਹੋ ਰਹੀ ਹੈ ਅਸੈਂਬਲੀ 'ਚ। ਔਰ ਅਕਾਲੀ ਦਲ ਦੀ ਕੋਰ ਕਮੇਟੀ ਨੇ ਇਸ ਦੇ ਵਿਰੁੱਧ ਫੈਸਲਾ ਲਿਆ ਸੀ, ਚਿੱਠੀ ਲਿਖੀ ਸੀ ਸਪੀਕਰ ਨੂੰ ਕਿ ਬਈ ਇਹ ਕਾਤਲ ਹੈ ਹਜ਼ਾਰਾਂ ਬੇਗੁਨਾਹ ਨੌਜਵਾਨਾਂ ਦਾ ਔਰ ਲਾਅ ਨੂੰ ਉਹਨੇ ਵਾਇਓਲੇਟ ਕੀਤਾ ਹੈ, ਇਹਨੂੰ ਐਡ ਨਾ ਕੀਤਾ ਜਾਏ ਉਸ ਲਿਸਟ ਜਿਹੜੀ ਕਿ ਹੁੰਦੀ ਹੈ ਇਸ ਵੇਲੇ ਦੀ ਸ਼ਰਧਾਂਜਲੀਆਂ ਦੀ। ਲੇਕਿਨ ਕਾਂਗਰਸ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਕਿ ਪੂਰੀ ਤਰ੍ਹਾਂ ਹਿੰਦੂ ਤਵੀਆਂ ਦੇ ਕਬਜ਼ੇ 'ਚ ਹੈ, ਉਹ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ। ਅਕਾਲੀਆਂ ਨੇ ਜਿਹੜਾ ਵਾਕਆਊਟ ਕੀਤਾ ਔਰ ਬੈਂਸ ਭਰਾ ਜਿਨ੍ਹਾਂ ਦੀ ਪਾਰਟੀ ਇਨਸਾਫ ਪਾਰਟੀ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਨਾਲ ਅਲਾਇੰਸ ਕੀਤਾ ਸੀ ਪਰ ਉਹਨਾਂ ਨੇ ਵੀ ਵਾਕਆਊਟ 'ਚ ਹਿੱਸਾ ਲਿਆ। ਔਰ ਇਸ ਸਾਰੇ 'ਚ ਸਭ ਤੋਂ ਜਿਹੜੀ ਮੈਂ ਸਮਝਦਾ ਜਿਹੜੀ ਸ਼ਰਮਨਾਕ ਕਾਰਗੁਜ਼ਾਰੀ ਹੈ ਉਹ ਆਮ ਆਦਮੀ ਪਾਰਟੀ ਦੀ ਔਰ ਉਹਨਾਂ ਦੇ ਲੀਡਰ ਜਿਹੜੇ HS ਫੂਲਕਾ। ਹੁਣ ਜ਼ਾਹਰ ਹੈ ਵੀ HS ਫੂਲਕਾ ਨੇ ਆਪਣਾ ਸਾਰਾ ਕਰੀਅਰ ਜਿਹੜਾ ਹੈ ਉਹ ਹਿਊਮਨ ਰਾਈਟਸ ਦੇ ਨਾਂ ਤੇ ਬਣਾਇਆ। ਇਹ ਕੋਈ ਬਹੁਤੇ ਬ੍ਰਿਲੀਅੰਟ ਯੂਨੀਵਰਸਿਟੀਆਂ 'ਚੋਂ ਆਏ ਹੋਏ ਲਾ ਗ੍ਰੈਜੂਏਟ ਨਹੀਂ ਨੇ, ਸਧਾਰਨ ਯੂਨੀਵਰਸਿਟੀ। ਪਰ ਜਦੋਂ ਇਹ ਕੇਸ ਲਏ ਭਾਵੇਂ ਬਹਾਦਰੀ ਦੇ ਨਾਲ ਉਹਨਾਂ ਨੂੰ ਲੜਿਆ, ਹਾਲਾਂਕਿ ਹੁਣ ਸਵਾਲੀਆ ਨਿਸ਼ਾਨ ਉੱਠ ਰਹੇ ਨੇ ਕਿ ਵੀ ਕਿੱਥੇ ਕੀ ਅਪਲਾਈ ਹੋਇਆ ਜਾਂ ਕੀ ਫਾਈਲ ਹੋਇਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਸਾਰਿਆਂ 'ਚੋਂ ਉਹਨਾਂ ਦੀਆਂ ਮਲਟੀ ਮਿਲੀਅਨ ਡਾਲਰਸ ਦੀਆਂ ਕੋਠੀਆਂ ਵੀ ਨਿਕਲੀਆਂ, ਨਾਂ ਵੀ ਨਿਕਲਿਆ, ਜਿਹੜਾ ਮੀਡੀਆ ਦੇ ਵਿੱਚ ਜਿਹੜਾ ਉਹ ਪੋਜੀਸ਼ਨ ਵੀ ਬਣੀ
ਔਰ ਉਹਦੇ ਥੱਲੇ MLA ਵੀ ਪੰਜਾਬ 'ਚ ਬਣੇ। ਹੋਰ ਤਾਂ ਕੀ ਕੁਆਲੀਫਿਕੇਸ਼ਨ ਇਹੀ ਸੀ ਨਾ ਜੀ ਕਿ ਵੈਲ ਨੋਨ ਹਿਊਮਨ ਰਾਈਟਸ ਐਕਟਿਵਿਸਟ। ਔਰ ਇਸ ਵੇਲੇ ਲੀਡਰ ਆਫ ਦਾ ਆਪੋਜੀਸ਼ਨ ਹੈ ਫੁਲਕਾ, ਔਰ ਲੀਡਰ ਆਫ ਦਾ ਆਪੋਜੀਸ਼ਨ ਦਾ ਰੁਤਬਾ ਇੱਕ ਮਿਨਿਸਟਰ ਦੇ ਬਰਾਬਰ ਹੁੰਦਾ, ਆਫਿਸ, ਕਾਰ, ਡਰਾਈਵਰ, ਸਭ ਫੈਸਿਲਿਟੀ। ਹੁਣ ਘੱਟੋ ਘੱਟ ਇਸ ਲੈਵਲ ਦੇ ਬੰਦੇ ਤੋਂ ਇਹ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਜੇ ਸਰਕਾਰ ਦਾ ਮੁਖੀ ਚੀਫ ਮਿਨਿਸਟਰ ਅਮਰਿੰਦਰ ਸਿੰਘ ਜਿਹੜਾ ਹੈ ਉਹ ਸ਼ਰਧਾਂਜਲੀ ਦੇ ਰਿਹਾ ਹੈ, ਲੀਡਰ ਆਫ ਦਾ ਆਪੋਜੀਸ਼ਨ ਉੱਠ ਕੇ ਖਲੋ ਕੇ ਕਹੇ ਕਿ ਵੀ ਇਸ ਬੰਦੇ ਨੇ ਹਿਊਮਨ ਰਾਈਟ ਵਾਇਲੇਟ ਕੀਤੇ ਨੇ, 2 ਵਾਰ 2 ਕਾਊਂਟ ਦੇ ਵਿੱਚ ਕਨਵਿਕਟਡ ਸੀ ਬਾਈ ਸੁਪਰੀਮ ਕੋਰਟ ਰੂਪਨ ਦਿਓਲ ਬਜਾਜ ਕੇਸ। ਅਸਾਮ ਦੇ ਵਿੱਚੋਂ ਇੱਕ ਆਊਟ ਕੀਤਾ ਗਿਆ ਸੀ ਕਿਉਂਕਿ ਉੱਥੇ ਇਹਨੇ ਮੁੰਡੇ ਮਾਰੇ ਸੀ, ਔਰ ਪੰਜਾਬ 'ਚ ਇੱਕ ਪੂਰੀ ਜਨਰੇਸ਼ਨ ਮਾਰ ਮੁਕਾਈ, ਔਰ ਅਸੀਂ ਐਗਰੀ ਨਹੀਂ ਕਰਦੇ। ਨਾ ਤਾਂ ਆਮ ਆਦਮੀ ਪਾਰਟੀ ਨੇ ਵਾਕਆਊਟ ਕੀਤਾ ਔਰ ਨਾ ਹੀ ਇੱਕ ਸ਼ਬਦ, ਹਾਲਾਂਕਿ ਸੁਖਪਾਲ ਖਹਿਰੇ ਨੇ ਇਸ ਦੇ ਉੱਤੇ ਕਮੈਂਟ ਕੀਤਾ, ਉਹ ਬੋਥ ਸਾਈਡਡ ਜਿਹਾ। ਲੇਕਿਨ ਮੈਂ ਸਮਝਦਾ ਹਾਂ ਵੀ, ਔਰ ਮੈਨੂੰ ਜਦੋਂ ਮੈਂ ਅੱਜ ਦਲ ਖਾਲਸਾ ਦੀ ਸਟੇਟਮੈਂਟ ਦੇ ਉੱਤੇ ਦੇਖੀ, ਔਰ ਇਹ ਜਦੋਂ ਅਸੀਂ ਆਮ ਆਦਮੀ ਪਾਰਟੀ ਦਾ ਕੀ ਏਜੰਡਾ ਹੋਏਗਾ ਅਲਟੀਮੇਟਲੀ ਕਿਸ ਡਾਇਰੈਕਸ਼ਨ 'ਚ ਜਾਣਗੇ ਇਸ ਬਾਰੇ ਕਹਿੰਦੇ ਸੀ, ਤਾਂ ਇੱਥੇ ਸਾਡੇ ਜਿਹੜੇ ਭਰਾ ਕੁਛ ਜਾਂ ਭੈਣਾਂ ਜਿਹੜੀਆਂ ਇਹਨਾਂ ਦੇ ਹਮਾਇਤ ਸਨ, ਉਹਨਾਂ ਨੂੰ ਲੱਗਦਾ ਸੀ ਕਿ ਜੀ ਦੇਖੋ ਅਸੀਂ ਜਿਹੜਾ ਹੈ ਉਹ ਬਾਦਲਾਂ ਨਾਲੋਂ ਤਾਂ ਚੰਗੇ ਹੋਣਗੇ, ਫਲਾਣੇ ਨਾਲੋਂ ਤਾਂ ਹੋਣਗੇ, ਦੇਖੋ ਜੀ ਸਾਡੇ ਬੰਦੇ ਵਿੱਚ ਆਣਗੇ, ਵਿੱਚ ਆ ਕੇ। ਹੁਣ ਫੂਲਕੇ ਤੋਂ ਵੱਡਾ ਤੇ ਤੁਹਾਡਾ ਕੋਈ ਬੰਦਾ ਨਹੀਂ। ਜਿਹੜੇ ਤੁਸੀਂ ਜਦੋਂ ਉਹਨਾਂ ਦੀਆਂ ਅਸੀਂ ਸ਼ਕਲਾਂ ਵੀ ਦੇਖਦੇ ਹਾਂ, ਜਿਹੜੇ 20 MLA ਬਣੇ ਹੋਏ ਨੇ, ਬਹੁਤ ਸਾਰੇ ਸੋਹਣੀਆਂ ਪੱਗਾਂ ਬੰਨੀਆਂ, ਕਈਆਂ ਦੇ ਦਾੜੇ ਵੀ ਪ੍ਰਕਾਸ਼ ਨੇ, ਪਰ ਕਿੱਥੇ ਗਿਆ ਹੁਣ ਜਦੋਂ ਇਸ ਕਿਸਮ ਦੇ ਮੁੱਦੇ ਤੇ ਜੇ KP ਗਿੱਲ ਦੇ ਖਿਲਾਫ ਜਿਹੜਾ ਉਹ ਵਾਕਆਊਟ ਨਹੀਂ ਹੋ ਸਕਦਾ, ਤੇ ਹੁਣ ਇਹ ਦੱਸਣ ਸਾਰੇ ਹਮਾਇਤੀ ਇਸ ਪਾਰਟੀ ਦੇ ਜਿਹੜੇ ਕਿ ਇੱਥੇ ਜਿਹੜਾ ਕਿ ਪੂਰਾ ਝੋਲਾ ਚੁੱਕ ਕੇ ਉੱਥੇ ਵੀ ਗਏ ਸੀ ਇਹਨਾਂ ਨੂੰ ਜਿਤਾਉਣ ਦੇ ਲਈ। ਔਰ ਦਲ ਖਾਲਸਾ ਦੀ ਫਰਸਟ੍ਰੇਸ਼ਨ ਵੀ ਮੈਂ ਦੇਖ ਸਕਦਾ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਹੁਸ਼ਿਆਰਪੁਰ ਦੀ ਦਲ ਖਾਲਸਾ ਬਿਲੀਵਸ ਦੈਟ ਬਾਈ ਆਫਰਿੰਗ obituary to infamous cop KPS Gill in the Vidhan Sabha budget session, the legislatures have insulted the emotions of the people of the state and rubbed salts on the simmering wounds of victims of state repression and rights abuses। ਕਿ ਉਹਨਾਂ ਨੇ ਜ਼ਖਮਾਂ ਤੇ ਲੂਣ ਛਿੜਕਿਆ ਔਰ ਸਾਰੀ ਸਟੇਟ ਦੇ ਲੋਕਾਂ ਨੂੰ ਦਾ ਜਿਹੜਾ ਅਪਮਾਨ ਕੀਤਾ। In a hard-hitting statement, party head HS Cheema and spokesperson Kamarpal Singh said, the butcher of Punjab deserves neither tributes nor condolences by offering tribute in the Vidhan Sabha to the person who never followed or worked within the ambit of the rule of the law. The present-day government has legalized the state terrorism they allege। ਕਿ ਵੀ ਜਦੋਂ ਤੁਸੀਂ ਉਹ ਬੰਦਾ ਜਿਹਨੇ ਖੁੱਲ੍ਹ ਕੇ ਲਾ ਵਾਇਲੇਟ ਕੀਤਾ ਉਹਨੂੰ ਟ੍ਰਿਬਿਊਟ ਦਿੰਦੇ ਹੋ, ਉਹਦਾ ਮਤਲਬ ਪੰਜਾਬ ਅਸੈਂਬਲੀ ਨੇ ਸਟੈਂਪ ਲਾ ਦਿੱਤੀ ਕਿ ਇਲੀਗਲ ਕੰਮ ਕਰਨੇ ਜਿਹੜੇ ਨੇ ਉਸ ਦੇ ਲਈ ਤਾਂ ਅਸੀਂ ਸ਼ਰਧਾਂਜਲੀ ਦੇਵਾਂਗੇ, ਤੁਸੀਂ ਜੋ ਮਰਜ਼ੀ ਕਰੋ। ਔਰ ਜਿਹੜੀ ਉਹਨਾਂ ਨੇ ਚੰਗੀ ਗੱਲ ਕਹੀ ਅੱਗੋਂ ਜਾ ਕੇ, taking a dig at the Aam Aadmi Party, they said, by not staging a walkout from the session, Advocate HS Fulka and his colleagues have nullified all their good work done on human rights front. It's more or less proved that Congress, BJP, Aam Aadmi Party are feathers of the same flock। ਉਹਨਾਂ ਨੇ ਕਿਹਾ ਜੀ ਇਹ ਐਡਵੋਕੇਟ ਫੂਲਕਾ ਔਰ ਉਹਦੇ ਸਾਥੀਆਂ ਨੇ ਆਪਣਾ ਸਾਰਾ ਜੋ ਕੰਮ ਕੀਤਾ ਸੀ ਹਿਊਮਨ ਰਾਈਟਸ ਦਾ ਉਹਨੂੰ ਜਿਹੜਾ ਖੂਹ 'ਚ ਸੁੱਟ ਦਿੱਤਾ, ਕਿਉਂਕਿ ਉਹਨਾਂ ਨੇ ਕੋਈ ਇਸ ਦਾ ਵਾਕਆਊਟ ਨਹੀਂ ਕੀਤਾ। ਔਰ ਇਸ ਤੋਂ ਇਹ ਸਾਬਤ ਹੁੰਦਾ ਕਿ ਵੀ ਕਾਂਗਰਸ, BJP ਤੇ ਆਮ ਆਦਮੀ ਪਾਰਟੀ ਇੱਕੋ ਹੀ ਥੈਲੀ ਦੇ ਚੱਟੇ ਪੱਟੇ ਨੇ। ਫਿਰ ਉਹਨਾਂ ਨੇ ਲੋਕ ਇਨਸਾਫ ਪਾਰਟੀ ਔਰ ਅਕਾਲੀ ਦਲ ਦੀ ਤਾਰੀਫ ਕੀਤੀ ਹੈ, ਔਰ ਉਹਨਾਂ ਨੇ ਜਿਹੜਾ ਅਮਰਿੰਦਰ ਨੂੰ ਕਿਹਾ ਕਿ ਵੀ ਤੂੰ ਬਿਲਕੁਲ ਇਨਸੈਂਸਿਟਿਵ ਹੋ ਚੁੱਕਾ ਹੈ, ਤੂੰ ਭੋਗ ਸੈਰੀਮਨੀ ਤੇ ਵੀ ਗਿਆ ਔਰ ਤੂੰ ਹੁਣ ਸਿੱਖ ਸੈਂਟੀਮੈਂਟਸ ਨੂੰ ਜਾਣ ਬੁੱਝ ਕੇ ਜਿਹੜਾ ਐਫਰੰਟ ਕਰ ਰਹੇ ਹੈ, ਉਹਨਾਂ ਨੂੰ ਤੂੰ ਦੁਖੀ ਕਰ ਰਹੇ ਹੈ ਸਿੱਖਾਂ ਨੂੰ। ਔਰ ਇਹ ਜਿਹੜਾ ਵਿਧਾਨ ਸਭਾ 'ਚ ਚੀਫ ਮਿਨਿਸਟਰ ਔਰ ਲੀਡਰ ਆਫ ਦਾ ਆਪੋਜੀਸ਼ਨ ਵੱਲੋਂ ਉਹਨੂੰ ਸ਼ਰਧਾਂਜਲੀ ਦੇਣ ਦਾ ਮਤਲਬ ਹੈ ਟੂ ਜਸਟੀਫਾਈ ਫੇਕ ਐਨਕਾਊਂਟਰਸ ਐਂਡ ਫੋਰਸਡ ਡਿਸਅਪੀਅਰੈਂਸਿਸ ਐਂਡ ਇਨਹਿਊਮਨ ਟਾਰਚਰ ਬਾਈ ਕਾਪਸ ਅੰਡਰ ਗਿੱਲ। ਕਿ ਇਹਦੇ ਨਾਲ ਤੁਸੀਂ ਇਹਨਾਂ ਸਾਰਿਆਂ ਨੂੰ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਝੂਠੇ ਪੁਲਿਸ ਮੁਕਾਬਲੇ ਨੇ, ਤਸ਼ੱਦਦ ਸੀ ਸਰਕਾਰੀ, ਔਰ ਜਿਹੜੇ ਹਜ਼ਾਰਾਂ ਲਾਪਤਾ ਕਰ ਦਿੱਤੇ ਗਏ, ਇਸ ਨੂੰ ਤੁਸੀਂ ਜਿਹੜਾ ਉਹ ਐਂਡੋਰਸ ਕੀਤਾ। ਸੋ ਅਸੀਂ ਦਲ ਖਾਲਸਾ ਦੀ ਹਰ ਗੱਲ ਦੇ ਨਾਲ ਜਿਹੜਾ ਉਹ ਸਹਿਮਤ ਹੈ ਔਰ ਇਸ ਤੇ ਆਪਣੀ ਮੋਹਰ ਲਗਾਉਂਦਾ ਹੈ। ਜੀ ਡਾਕਟਰ ਸਾਹਿਬ, ਠੀਕ, ਸਾਡੇ ਕੋਲ ਮੈਸੇਜ ਆਇਆ ਹੈ ਅਮਨਦੀਪ ਸਿੰਘ ਜੀ ਦਾ। ਇਹ ਲਿਖਦੇ ਹਨ ਡਾਕਟਰ ਸਾਹਿਬ, ਜੋ ਕਹਿੰਦੇ ਨੇ ਕਿ ਖਾਲਿਸਤਾਨ ਸਿੱਖਾਂ ਨੂੰ ਦੇਸ਼ਧਰੋਹੀ ਬਣਾ ਕੇ ਕਤਲ ਕਰਾਉਣ ਦਾ ਨਾਰਾ ਹੈ ਅਤੇ ਸੰਤਾਂ ਨੇ ਕਦੀ ਇਹ ਨਾਰਾ ਨਹੀਂ ਸੀ ਦਿੱਤਾ, ਉਹਨਾਂ ਨੂੰ ਜਵਾਬ ਦਿਓ ਜੀ। ਜੀ ਡਾਕਟਰ ਸਾਹਿਬ, ਦੇਖੋ ਮੈਂ ਪਹਿਲਾਂ ਹੀ ਕੁਦਰਤੀ ਹਾਲਾਂ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਇਹ ਮੈਸੇਜ ਪੜ੍ਹਨਾ ਜੀ, ਪਰ ਮੈਂ ਪਹਿਲਾਂ ਹੀ ਇਹ ਰਿਸਪੌਂਡ ਕਰ ਚੁੱਕਾ ਹਾਂ
कि भी ये वो क्लास है कि जे 33 साल बाद उन्होंने ये लगता है कि भी खालिस्तान की लोड़ नहीं है, संतां ने क्या सी की नहीं, ये किन्ने तुसी जो कुछ संतां ने कहा पहला उस दे उत्ते पहरा दे के दिखाओ जी जी। और जे संतां की गल नूं ही जिहड़ा है वो कोट करके रहना ते संतां दे ही वचन ने कि भाई असीं इन्हां दे नाल रहना चाहुंदे, ये इन्हां ने देखना है सानूं नाल रखना है कि नहीं रखना, पर बराबर दे शहरी बन के जी। जिस दिन भारतीय फौज दे पैर दरबार साहब की हदूद च पे खालिस्तान की नींह रखी जाएगी। जे तुसी जाके नैट ते सर्च करो अमनदीप सिंह जी ते तुहानूं उन्हां दी स्टेटमेंट मिल जाएगी। सो नींह रखी हुई है, हुण तुसी जिहड़ा इट्टां चुक्को, गारा फड़ाओ और इस दे उत्ते इमारत की उसारी करो जे तुसी सचमुच कोई ईमानदार ज़हन रखते हो। जी डॉक्टर साहब, साडे कोल बलजिंदर सिंह दा फेसबुक मैसेज आया है, लिखते हैं वीरो समा बड़ा माड़ा है ते बड़ा भयानक चल रहा है। एक बंदे नूं भरम पै गया, कहंदा मैं पानी नूं दुफाड़ कर देवांगा, पानी विच सोटी मार के कहंदा आ देख लो करता। कुछ इसी तरह का भरम भारत दा लोटू टोला जानी कि हिंदू कट्टरवाद पाली बैठा है। वो सोचता है कि मैं कुछ मरी जमीर वाले सिख खरीद के सारे सिखां दा नाश मार देवांगा ते ਇਹ ਉਹਨਾਂ ਦਾ ਬਹੁਤ ਵੱਡਾ ਭਰਮ ਹੈ। ਜੇ ਚੰਦ ਲੋਕ ਮਰੀਆਂ ਜ਼ਮੀਰਾਂ ਵਾਲੇ ਨੇ, ਅਣਖਾਂ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ। ਸਿੱਖ ਕੌਮ ਵਿੱਚ ਵੀਰੋ, ਜੇ ਹੁਣ ਅੱਗ ਇਹਨਾਂ ਲੋਕਾਂ ਨੇ ਪੰਜਾਬ ਨੂੰ ਤਬਾਹ ਕਰਨ ਲਈ ਲਾਈ ਹੈ ਤਾਂ ਯਕੀਨ ਕਰਿਓ ਉਸ ਅੱਗ ਵਿੱਚ ਇਹ ਲੋਕ ਸੜਨਗੇ ਜਿਹੜੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ। ਅੱਤ ਤੇ ਖੁਦਾ ਦਾ ਵੈਰ ਵਾ ਤੇ ਇਹਨਾਂ ਲੋਕਾਂ ਨੇ ਸਾਡੇ ਮਰੀਆਂ ਜ਼ਮੀਰਾਂ ਵਾਲੇ ਸਿੱਖ ਖਰੀਦ ਕੇ ਅੱਤ ਬਹੁਤ ਚੱਕੀ ਆ। ਹੁਣ ਸਾਨੂੰ ਸਾਡਾ ਦੇਸ਼ ਖਾਲਿਸਤਾਨ ਬਣਾਉਣ ਤੋਂ ਕੋਈ ਮਾਈ ਦਾ ਲਾਲ ਰੋਕ ਨਹੀਂ ਸਕਦਾ। ਜੇ ਸਿੱਖ ਕੌਮ ਵਿੱਚ ਗੱਦਾਰਾਂ ਦੀ ਕੋਈ ਕਮੀ ਨਹੀਂ ਤਾਂ ਸਿਰ ਵਾਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ। ਚੰਦ ਗੱਦਾਰ ਲੋਕ ਸਮਝ ਜਾਣ, ਨਹੀਂ ਤਾਂ ਸਮੇਂ ਨੇ ਮਾਫ ਨਹੀਂ ਜੇ ਕਰਨਾ। ਗੱਲ ਯਾਦ ਰੱਖਿਓ। ਜੀ ਡਾਕਟਰ ਸਾਹਿਬ। ਵੀਰ ਬਲਜਿੰਦਰ ਸਿੰਘ ਜੀ ਨੇ ਬੜੇ ਪਤੇ ਦੀ ਗੱਲ ਕੀਤੀ ਹੈ ਔਰ ਜਿਹੜੇ ਪਹਿਲੇ ਵੀਰ ਅਮਨਦੀਪ ਸਿੰਘ ਹੋਰਾਂ ਦੀ ਲਿਖਤ ਸੀ ਉਹਦਾ ਵੀ ਇਹ ਢੁਕਵਾਂ ਜਵਾਬ ਹੈ ਜੀ। ਔਰ ਉਹਨਾਂ ਨੇ ਬਿਲਕੁਲ ਇਹ ਕਿਹਾ ਵੀ ਕੋਈ ਪਾਣੀ ਦੇ ਉੱਤੇ ਲੀਕ ਖਿੱਚ ਕੇ ਕਹੇ ਵੀ ਮੈਂ 2 ਫਾੜ ਕਰ ਦਿੱਤਾ, ਐਵੇਂ ਹੁੰਦਾ ਨਹੀਂ ਜੀ। ਔਰ ਉਹਨਾਂ ਨੇ ਮਰੀਆਂ ਜ਼ਮੀਰਾਂ ਵਾਲਿਆਂ ਦੀ ਗੱਲ ਕਰਦੇ ਆ ਬੜਾ ਖੂਬਸੂਰਤ ਕਮੈਂਟ ਕੀਤਾ ਔਰ ਮੈਂ ਤਾਂ ਅਕਸਰ ਇਹ ਕਹਿੰਦਾ ਹੁੰਦਾ ਜਦੋਂ ਮੈਨੂੰ ਕੋਈ ਕਹੇ ਜੀ ਸਿੱਖਾਂ 'ਚ ਗਦਾਰ ਬੜੇ ਨੇ ਤੇ ਮੈਂ ਕਹਿੰਦਾ ਜੀ ਸਿੱਖਾਂ 'ਚ ਸਰਦਾਰ ਵੀ ਬੜੇ ਨੇ ਔਰ ਗਦਾਰਾਂ ਦੀ ਲੋੜ ਹੀ ਤਾਂ ਪੈਂਦੀ ਹੈ ਵੀ ਸਰਦਾਰਾਂ ਦੀ ਜਿਹੜੀ ਹੈ ਹੋਂਦ ਉਹ ਦੁਸ਼ਮਣ ਨੂੰ ਤਕਲੀਫ ਦੇ ਰਹੀ ਹੁੰਦੀ ਹੈ। ਔਰ ਇਸੇ ਕੰਟੈਕਸਟ ਮੈਂ 3rd ਸੈਗਮੈਂਟ ਤੇ ਮੈਸੇਜ ਦੇਖਦੇ ਹਾਂ ਵੀਰ ਹਰਮੇਲ ਸਿੰਘ ਹੋਰਾਂ ਨੇ ਲਿਖਿਆ ਜੀ, ਮਨੁੱਖੀ ਹੱਕਾਂ ਦੀ ਰਾਖੀ ਦੀ ਵਕਾਲਤ ਕਰਨ ਵਾਲੇ ਹਰਵਿੰਦਰ ਫੂਲਕਾ ਅਤੇ ਸ਼ਹੀਦ ਪਰਿਵਾਰ ਨਾਲ ਸੰਬੰਧਿਤ ਪ੍ਰੋਫੈਸਰ ਬਲਜਿੰਦਰ ਕੌਰ ਦੀ ਬੇਗੁਨਾਹ ਦੇ ਕਾਤਲ KP ਗਿੱਲ ਨੂੰ ਸ਼ਰਧਾਂਜਲੀ ਦੇਣ ਸਮੇਂ ਜ਼ਮੀਰ ਕਿਉਂ ਨਹੀਂ ਜਾਗੀ। ਹੁਣ ਤਾਂ ਇਹੀ ਦੱਸ ਸਕਦੇ ਨੇ ਕਿ ਵੀ ਇਹਨਾਂ ਦੀ ਜ਼ਮੀਰ ਕਿਉਂ ਨਹੀਂ ਜਾਗੀ, ਪਰ ਮੈਂ ਸਮਝਦਾ ਵੀ ਜੇ ਬਾਹਰ ਬੈਠੇ ਸਾਡੇ ਵੀਰ ਭੈਣਾਂ ਇਹ ਸਮਝ ਲੈਣ ਕਿ ਹਰ ਆਏ ਗਏ ਦੇ ਮਗਰ ਜਿਹੜਾ ਵੀ ਕੋਈ ਜਿਹਦੇ ਮਗਰ ਸਵਾਹ ਲੱਗੀ ਹੋਏ ਕਿ ਤੁਰ ਪੈਂਦੇ ਨੇ ਵੀ ਜੋਗੀ ਉਤਰ ਪਹਾੜੋਂ ਆਇਆ, ਪਤਾ ਨਹੀਂ ਜਾਣ ਲੱਗਿਆ ਕੁਛ ਦੇ ਜਾਏਗਾ। ਜਿਹੜਾ ਕੋਈ ਨਵਾਂ ਆਉਂਦਾ ਹੈ ਉਸ ਨੂੰ ਅਸੀਂ ਕਰਦੇ ਘੱਟੋ ਘੱਟ ਜ਼ਰੂਰ ਦੇਖ ਲਿਆ ਕਰੋ ਕਿ ਸਿੱਖ ਹਿੱਤ ਕਿੱਥੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਕਿਉਂਕਿ ਪਿਛਲੇ ਜਿਸ ਰਾਗ ਦੇ ਵਿੱਚ ਅਸੀਂ ਵਿਚਾਰ ਕਰ ਰਹੇ ਸੀ ਉਸ ਦੀ ਸਮਾਪਤੀ ਹੈ। ਆਸਾ ਰਾਗ ਦੇ ਸ਼ਬਦਾਂ ਦੀ ਸ਼ੁਰੂਆਤ ਹੈ ਜੀ। ਆਸਾ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੇ ਨਾਲ ਇਸ ਦੀ ਅਸੀਂ ਸ਼ੁਰੂਆਤ ਕਰਦੇ ਜੀ। ਜੇ ਦਰ ਮੰਗਤ ਕੂਕ ਕਰੇ ਮੈਲੀ ਖਸਮ ਸੁਣੇ, ਭਾਵੇਂ ਧੀਰਖ ਭਾਵੇਂ ਧੱਕੇ ਏਕ ਵਡਾਈ ਦੇ। ਹੁਣ ਬਹੁਤ ਵਾਰ ਗੁਰਬਾਣੀ 'ਚ ਜਦੋਂ ਅਸੀਂ ਰੱਬ ਦੇ ਸਾਹਮਣੇ ਜਾਚਕ ਹੁੰਦੇ ਹਾਂ, ਕਿਤੇ ਚਾਤਰਕ ਦਾ ਜ਼ਿਕਰ ਹੈ ਕਿ ਉਹ ਪ੍ਰਿਓ ਕਰਕੇ ਰੱਬ ਤੋਂ ਜਿਹੜਾ ਉਹ ਸਵਾਂਤੀ ਬੂੰਦ ਨੂੰ ਮੰਗਦਾ ਜੀ। ਅਸੀਂ ਦਰ ਦੇ ਉੱਤੇ ਜਦੋਂ ਦਰਵੇਸ਼ ਕਹਿੰਦੇ ਆ, ਦਰਵੇਸ਼ ਦਾ ਇਹ ਦਰ ਤੇ ਖਲੋਤਾ ਹੈ ਕਿ ਭਾਈ, ਔਰ ਜਦੋਂ ਇਸ ਦਰ ਤੇ ਖਲੋਣ ਦੀ ਕਿੰਨੀ ਪੇਸ਼ੈਂਸ ਚਾਹੀਦੀ ਹੈ ਤੇ ਉਹ ਬਾਬਾ ਫਰੀਦ ਕਹਿੰਦੇ ਨੇ ਕਿ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਤ। ਜਿੰਨੀ ਪੇਸ਼ੈਂਸ ਰੁੱਖਾਂ 'ਚ ਹੁੰਦੀ ਹੈ, ਖੜੇ ਨੇ, ਧੁੱਪ ਪੈ ਰਹੀ ਹੈ, ਗਰਮੀ ਹੈ, ਬਰਫ਼ ਹੈ, ਹਵਾ ਹੈ, 500 ਸਾਲ ਪੁਰਾਣੇ। ਹੁਣ ਬੇਰ ਬਾਬਾ ਬੁੱਢਾ ਜੀ ਤੁਸੀਂ ਦਰਸ਼ਨ 400 ਸਾਲ ਪੁਰਾਣੇ ਨੇ, ਇੱਥੇ ਵੀ ਕਿੰਨੇ ਸੌ ਸਾਲ ਪੁਰਾਣੇ। ਹੁਣ ਇੰਨੀ ਜਿਰਾਂਦ ਬਾਬਾ ਫਰੀਦ ਕਹਿੰਦੇ ਨੇ ਕਿ ਜੇ ਦਰਵੇਸ਼ ਬਣਨਾ ਹੈ, ਰੱਬ ਦਾ ਬੰਦਾ ਬਣਨਾ ਹੈ, ਫਕੀਰ ਬਣਨਾ ਹੈ ਤੇ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਔਰ ਇੱਥੇ ਗੁਰੂ ਯਾਦ ਕਰਵਾਉਂਦੇ ਨੇ ਕਿ ਜਦੋਂ ਤੁਸੀਂ ਉਹਦੇ ਦਰ ਦੇ ਉੱਤੇ ਕੂਕ ਫਰਿਆਦ ਕਰਦੇ ਹੋ, ਜੇ ਦਰ ਮੰਗਤ ਕੂਕ ਕਰੇ ਮੈਲੀ ਖਸਮ ਸੁਣੇ।
ਹੁਣ ਜਦੋਂ ਤੁਸੀਂ ਕੂਕ ਕੀਤੀ, ਫਰਿਆਦ ਕੀਤੀ, ਮਹਿਲ ਦੇ ਵਿੱਚ, ਘਰ ਦੇ ਵਿੱਚ ਉਸ ਆਪਣੇ ਸਵੈ ਸਥਿਤ ਨਿਰੰਕਾਰ ਉਸ ਨੂੰ ਸੁਣਦਾ। ਹੁਣ ਉਹਨੇ ਸੁਣੀ, ਭਾਵੇਂ ਧੀਰਕ ਭਾਵੇਂ ਧੱਕੇ, ਭਾਵੇਂ ਉਹ ਰੁਕ ਕੇ ਤੁਹਾਡੀ ਗੱਲ ਸੁਣ ਲੇ ਤੇ ਤੁਹਾਨੂੰ ਤੁਹਾਡੀ ਮੁਰਾਦ ਦੇ ਦੇ, ਤਾਂ ਭਾਵੇਂ ਧੱਕੇ ਭਾਵੇਂ ਧੱਕਾ ਦੇ ਕੇ ਕਹੇ ਵੀ ਚੱਲ ਪਾਸੇ ਜੀ, ਇੱਕ ਵਡਾਈ ਦੇ। ਜੇ ਉਹ ਧੀਰਜ ਨਾਲ ਸੁਣੇਗਾ ਤੇ ਉਹੀ ਹੈ ਤੁਹਾਨੂੰ ਵਡਿਆਈ ਦੇਣ ਵਾਲਾ, ਪਰ ਉਹਦੇ ਤੇ ਤੁਹਾਡਾ ਕਬਜ਼ਾ ਨਹੀਂ ਹੈ, ਰੋਬ ਨਹੀਂ ਹੈ। ਇਸ ਲਈ ਅਸੀਂ ਹੁਕਮ ਨਹੀਂ ਕਰਦੇ, ਸਾਹਿਬ ਸੇਤੀ ਹੁਕਮ ਨਾ ਚੱਲੇ, ਖਸਮ ਚੱਲੇ ਅਰਦਾਸ, ਨਾਲ ਖਸਮ ਚੱਲੇ ਅਰਦਾਸ। ਕਿ ਉੱਥੇ ਹੁਕਮ ਨਹੀਂ, ਅਰਦਾਸ ਹੈ। ਅਰਦਾਸ ਪ੍ਰੇਅਰ ਹੈ, ਪਟੀਸ਼ਨ ਹੈ, ਮੰਗ ਹੈ, ਅਰਜ਼ ਹੈ। ਅਰਜ਼ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਮਾਲਕ ਦਾ ਕੰਮ ਹੈ। ਭਾਵੇਂ ਧੀਰਕ ਭਾਵੇਂ ਧੱਕੇ, ਭਾਵੇਂ ਉਹ ਧੀਰਜ ਦੇ ਕੇ ਸੁਣ ਲੈ, ਮੰਨ ਲੈ, ਤੇ ਭਾਵੇਂ ਧੱਕਾ ਦੇ ਕੇ ਬਾਹਰ ਸੁੱਟ ਦੇ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾਹੇ। ਕਿ ਹੇ ਇਨਸਾਨ, ਹਰ ਮਨੁੱਖ ਦੇ ਵਿੱਚ ਜੋਤ ਜੋਤ ਹੈ ਸੋਏ, ਉਸ ਜੋਤ ਨੂੰ ਪਛਾਣ। ਨਾ ਪੁੱਛੋ ਜਾਤੀ, ਜ਼ਾਤ ਦੇ ਨਾਲ ਕੌਣ ਉੱਚਾ ਹੈ ਕੌਣ ਨੀਵਾਂ ਹੈ ਇਹ ਨਹੀਂ। ਰੱਬ ਦੀ ਦਰਗਾਹ ਦੇ ਵਿੱਚ ਜੋਤ ਦੀ ਗੱਲ ਹੈ, ਆਗੇ ਜਾਤ ਨਾ ਹੈ। ਉਹਦੇ ਸਾਹਮਣੇ ਕੋਈ ਜ਼ਾਤ ਨਹੀਂ ਚੱਲਦੀ ਕਿ ਕੋਈ ਬ੍ਰਾਹਮਣ ਹੈ, ਕੋਈ ਕਸ਼ਤਰੀ ਹੈ, ਕੋਈ ਵੈਸ਼ ਉੱਚੀ ਜਾਤ ਦਾ ਤੇ ਸ਼ੂਦਰ ਜਿਹੜਾ ਹੈ ਉਸ ਨੂੰ ਕੋਈ ਥਾਂ ਨਹੀਂ ਹੈ ਜੀ। ਆਪ ਕਰਾਏ ਆਪ ਕਰੇ, ਆਪ ਉਲਾਮੇ ਚਿਤ ਤਰੇ, ਜਾਂ ਤੂੰ ਕਰਨਹਾਰ ਕਰਤਾਰ, ਕਿਆ ਮੁਹਤਾਜੀ ਕਿਆ ਸੰਸਾਰ। ਕਿ ਵੀ ਉਹ ਨਿਰੰਕਾਰ ਆਪ ਹੀ ਕਰਨ ਕਰਾਉਣ ਵਾਲਾ ਹੈ। ਉਹ ਤੁਹਾਡੇ ਸਭ ਦੀਆਂ, ਸਾਡੇ ਸਭ ਦੀਆਂ ਉਲਾਮੇ ਸ਼ਿਕਾਇਤਾਂ ਵੀ ਸੁਣਦਾ ਔਰ ਚਿੱਤ ਧਿਆਨ ਨਾਲ ਸੁਣਦਾ, ਉਹਨਾਂ ਨੂੰ ਦੂਰ ਵੀ ਕਰਦਾ। ਹੇ ਵਾਹਿਗੁਰੂ, ਤੂੰ ਕਰਨਹਾਰ ਹੈ, ਕਿਆ ਮੁਹਤਾਜੀ ਕਿਆ ਸੰਸਾਰ। ਸੰਸਾਰ ਤੇਰਾ ਮੁਹਤਾਜ ਹੈ, ਤੂੰ ਕਿਸੇ ਦਾ ਮੁਹਤਾਜ ਨਹੀਂ ਹੈ ਜੀ। ਆਪ ਉਪਾਏ ਆਪੇ ਦੇ, ਆਪੇ ਦੁਰਮਤ ਮਨਹਿ ਕਰੇ, ਗੁਰ ਪ੍ਰਸਾਦੀ ਵਸੈ ਮਨ ਆਏ, ਦੁੱਖ ਹਨੇਰਾ ਵਿੱਚੋਂ ਜਾਏ। ਕਿ ਉਹ ਆਪ ਹੀ ਪੈਦਾ ਕਰਦਾ, ਫਿਰ ਆਪ ਹੀ ਸਿਰ ਸੇ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਆਪ ਹੀ ਉਹ ਦਿੰਦਾ ਔਰ ਆਪੇ ਦੁਰਮਤ ਬਣਿਆ ਕਰੇ। ਹੁਣ ਜਦੋਂ ਮਨ ਦੇ ਵਿੱਚ ਦੁਰਮਤ ਹੈ ਤੇ ਉਹ ਚਾਹੇ ਤਾਂ ਉਹਨੂੰ ਸਾਫ਼ ਕਰ ਦੇ, ਨਹੀਂ ਹੈ ਤਾਂ ਉਹ ਦੁਰਮਤ ਦੇ ਵਿੱਚ ਮਾੜੀ ਬੁੱਧੀ ਜਿਹੜੀ ਹੈ ਉਹ ਨਾਲ ਨਾਲ ਹੀ ਰਹਿੰਦੀ ਹੈ। ਗੁਰ ਪ੍ਰਸਾਦ ਵਸੈ ਮਨ ਆਏ, ਜੇ ਗੁਰੂ ਦੀ ਬਖਸ਼ਿਸ਼ ਹੋਏ ਤੇ ਉਹ ਆ ਕੇ ਮਨ ਦੇ ਵਿੱਚ ਵਸਦਾ। ਦੁੱਖ ਹਨੇਰਾ ਵਿੱਚੋਂ ਜਾਏ, ਜਦੋਂ ਉਹ ਆ ਕੇ ਵਸ ਜਾਏਗਾ ਦੁੱਖ ਵੀ ਚਲੇ ਜਾਏਗਾ, ਹਨੇਰਾ ਵੀ ਚਲੇ ਜਾਏਗਾ, ਦੁਰਮਤ ਵੀ ਚਲੇ ਜਾਏਗੀ। ਔਰ ਅਖੀਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਸਾਚ ਪਿਆਰਾ ਆਪ ਕਰੇ, ਅਵਰੀ ਕੋ ਸਾਚ ਨਾ ਦੇ। ਕਿਹਨੂੰ ਪਿਆਰਾ ਬਣਾ ਕੇ ਸਚਿਆਰਾ ਬਣਾਣਾ। ਜਦੋਂ ਅਸੀਂ ਕਹਿੰਦੇ ਹਾਂ ਪਿਆਰਿਆਂ ਸਚਿਆਰਿਆਂ ਦਾ ਧਿਆਨ ਰੱਖ ਕੇ ਧਰ ਕੇ ਜੀ, ਹੁਣ ਪਹਿਲਾਂ ਪਿਆਰਾ ਬਣਾਉਂਦਾ। ਜਦੋਂ ਅਸੀਂ ਉਹਦੇ ਪਿਆਰ 'ਚ ਹੁੰਦੇ ਹਾਂ, ਜੇ ਉਹਨੂੰ ਅਸੀਂ ਪਿਆਰ ਕਰਦੇ ਹਾਂ, ਜੇ ਤੂੰ ਮੇਰਾ ਹੋਏ ਰਹੇ ਸਭ ਜਗ, ਫਿਰ ਉਹ ਵੀ ਪਿਆਰ ਕਰਦਾ। ਤੇ ਔਰ ਭਾਈ ਗੁਰਦਾਸ ਜੀ ਦਾ ਇਹ ਫਰਮਾਨ ਸਾਡੇ ਲਈ ਕਿਸ ਕਦਰ, ਮੈਂ ਸਮਝਦਾ ਵੀ ਜੇ ਅਸੀਂ ਇਸ ਤੇ ਅਮਲ ਨਾ ਕਰੀਏ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿ ਜੇ ਅਸੀਂ ਇੱਕ ਕਦਮ ਆਪਣੇ ਪਿਆਰੇ ਵੱਲ ਵਧਾਉਂਦੇ ਹਾਂ ਤੇ ਉਹ ਕਰੋੜ ਕਦਮ ਅੱਗੇ ਆਉਂਦੇ ਨੇ ਲੈਣ ਦੇ ਲਈ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਸਾਚ ਪਿਆਰਾ ਆਪ ਕਰੇ, ਉਹ ਪਿਆਰੇ ਨੂੰ ਆਪ ਹੀ ਸੱਚਾ ਬਣਾ ਦਿੰਦਾ। ਅਵਰੀ ਕੋ ਸਾਚ ਨਾ ਦੇ, ਜਿਹੜੇ ਦੂਰੀ ਤੇ ਨੇ, ਜਿਹੜੇ ਕਿ ਦੂਸਰੇ ਪਾਸੇ ਦੁਰਮਤ ਨੇ, ਉਹ ਸੱਚ ਦੇ ਨੇੜੇ ਨਹੀਂ ਲੱਗਦੇ। ਜੇ ਕਿਸ ਦੇ ਵਖਾਣੈ ਨਾਨਕ, ਜੇ ਕਿਸੇ ਦੇ ਵਖਾਣੈ ਨਾਨਕ, ਆਗੇ ਪੂਛ ਨਾ ਲੈ। ਕਿ ਜਿਹਨੂੰ ਉਹਨੇ, ਫਿਰ ਗੁਰੂ ਨਾਨਕ ਸਾਹਿਬ ਵਿਖਿਆਨ ਕਰਦੇ ਨੇ ਕਿ ਜਿਹਨੂੰ ਉਹਨੇ ਆਪਣਾ ਪਿਆਰਾ ਬਣਾ ਲਿਆ, ਸਚਾਈ ਦੇ ਉੱਤੇ ਚੱਲਣਾ ਸਿਖਾ ਦਿੱਤਾ, ਆਗੇ ਪੂਛ ਨਾ ਲੈ। ਫਿਰ ਉਹਦਾ ਕੋਈ ਅੱਗੇ ਹਿਸਾਬ ਕਿਤਾਬ ਨਹੀਂ ਹੁੰਦਾ। ਉਹਦੇ ਖਾਤੇ ਖੁੱਤੇ ਸਾਰੇ ਜਿਹੜੇ ਧਰਮ ਰਾਏ ਦਰ ਲੇਖਾ ਫਾੜੇ, ਉਹਦੇ ਜਿਹੜੀਆਂ ਸਭ ਪਈਆਂ ਹੋਈਆਂ ਮੁਕਾਤੀਆਂ, ਸਾਰੇ ਚਿਪ ਜਿਹੜੇ ਨੇ ਕਲੀਨ ਜਾਂਦੇ, ਜਿਹੜਾ ਉਹ ਉਸ ਦੀ ਗੋਦ, ਜਿਉਂਦਿਆਂ ਵੀ ਉਸ ਦੀ ਗੋਦ। ਸਾਡੇ ਲਈ ਤਾਂ ਇਹੀ ਹੈ ਕਿ ਫਿਰ ਉਹਦੇ ਆਨੰਦ ਦੇ ਵਿੱਚ ਸਿੱਖ ਜਿਹੜਾ ਉਹ ਝੂਮਦਾ ਔਰ ਇਹੀ ਪੜ੍ਹਦਾ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvt4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।